ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। 31 ਮਾਰਚ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਮਿੱਠੀ ਈਦ ਹੈ, ਈਦ ਉਲ ਫਿਤਰ ਹੈ। ਤੁਹਾਨੂੰ ਸਾਰਿਆਂ ਨੂੰ ਈਦ ਦੀਆਂ ਬੜੀਆਂ ਬੜੀਆਂ ਵਧਾਈਆਂ। ਈਦ ਮਨਾਓ, ਦੱਬ ਕੇ ਮਨਾਓ, ਜੱਫੀਆਂ ਵੀ ਪਾਓ, ਆਪਣੇ ਪਿਆਰਿਆਂ ਦੇ ਨਾਲ ਬਹਿ ਕੇ ਹੱਸੋ ਖੇਡੋ ਵੀ, ਪਰ ਇਹਦੇ ਨਾਲ ਨਾਲ ਆਪਣੇ ਸੱਜੇ ਖੱਬੇ ਨਜ਼ਰ ਜ਼ਰੂਰ ਪਾਓ। ਤੁਹਾਡੇ ਲਾਗੇ ਬੜੇ ਸਾਰੇ ਇਹੋ ਜਿਹੇ ਲੋਕ ਹੋਣੇ ਨੇ, ਇੱਕ ਤੇ ਬੜੇ ਮਾੜੇ ਲੋਕ ਹੋਣੇ ਨੇ, ਜਿਹੜੇ ਤੁਹਾਨੂੰ ਵੇਖਣ ਨਾਲ ਹੀ ਨਜ਼ਰ ਆ ਜਾਣੇ ਨੇ ਵੀ ਮਾੜੇ ਨੇ ਤੇ ਇਹਨਾਂ ਨੂੰ ਮਦਦ ਦੀ ਜ਼ਰੂਰਤ ਹੈ। ਉਹਨਾਂ ਦੀ ਮਦਦ ਜ਼ਰੂਰ ਕਰੋ। ਆਪਣੇ ਜ਼ਰਾ ਖੀਸੇ ਥੋੜ੍ਹੇ ਜਿਹੇ ਢਿੱਲੇ ਕਰੋ, ਕਿਉਂਕਿ ਇਹ ਰੱਬ ਦਾ ਦਿੱਤਾ ਮਾਲ ਹੈ। ਜਦੋਂ ਜੰਮੇ ਸੋ ਉਦੋਂ ਵੀ ਖਾਲੀ ਜੇਬ ਹੀ ਆਏ ਸੋ, ਬਲਕਿ ਜੇਬ ਹੈ ਹੀ ਕੋਈ ਨਹੀਂ ਸੀ। ਜਦੋਂ ਅਸੀਂ ਮਰਨਾ ਜਾਣਾ ਉਦੋਂ ਵੀ ਜੇਬ ਕੋਈ ਨਹੀਂ ਹੋਣੀ। ਅਤੇ ਰਹੀ ਗੱਲ ਸਾਡੀ ਔਲਾਦ ਸ਼ਲਾਦ, ਜਿਨ੍ਹਾਂ ਦੇ ਬਾਰੇ ਅਸੀਂ ਸਾਰਾ ਕੁਝ ਇਕੱਠਾ ਕਰਕੇ ਦੇ ਕੇ ਜਾਂਦੇ, ਸਾਡੇ ਬਜ਼ੁਰਗ ਵੀ ਆਪਣਾ ਸਾਰਾ ਕੁਝ ਇਕੱਠਾ ਕਰਕੇ ਸਾਨੂੰ ਦੇ ਕੇ ਗਏ ਨੇ। ਚੇਤੇ ਕਰਨਾ ਵੀ ਆਪਣੇ ਦਾਦਾ ਜੀ ਦੀ ਕਬਰ 'ਤੇ ਆਖਰੀ ਵਾਰੀ ਕਿਦੋਂ ਗਏ ਸੋ। ਆਪਣੇ ਵਾਲਦ ਸਾਹਿਬ ਜਿਨ੍ਹਾਂ ਦੇ ਹਯਾਤ ਨਹੀਂ, ਜਾਂ ਵਾਲਦਾ ਜਿਨ੍ਹਾਂ ਦੀ ਹਯਾਤ ਨਹੀਂ, ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ। ਜਿਹੜੇ ਹਯਾਤ ਨੇ ਅੱਲਾ ਉਹਨਾਂ ਨੂੰ ਲੰਮੀਆਂ ਜ਼ਿੰਦਗੀਆਂ ਦੇਵੇ। ਵਾਲਦੈਨ ਦੀ ਕਬਰਾਂ ਤੱਕ ਤੇ ਅਸੀਂ ਜਾਂਦੇ, ਅਤੇ ਦਾਦੇ ਦੀ ਕਬਰ 'ਤੇ ਜਿੰਨੀ ਕਾਰੀ ਅਸੀਂ ਜਾਂਦੇ, ਕੁਝ ਜਾਂਦੇ ਵੀ ਹੋਣਗੇ, ਪਰ ਸਾਨੂੰ ਪਤਾ ਜਿੰਨੇ ਕੁ ਅਸੀਂ ਜਾਂਦੇ ਇੰਝ ਹੀ ਸਾਡੇ ਨਾਲ ਹੋਣਾ। ਜਿਹੜਾ ਮਾਲ ਮੁਕੱਦਮਾ ਅਸੀਂ ਜਮ੍ਹਾਂ ਕਰਕੇ ਜਾਣਾ, ਉਹ ਔਲਾਦ ਕਿੰਨੀ ਕੁ ਜਾਂਦੀ ਹੈ ਉਹ ਵੀ ਤੁਹਾਨੂੰ ਪਤਾ, ਅਤੇ ਗਾਂ ਔਲਾਦ ਦੀ ਔਲਾਦ ਜਿੰਨੀ ਕੁ ਜਾਂਦੀ ਹੈ ਉਹ ਸਾਨੂੰ ਪਤਾ। ਅਤੇ ਇਸ ਆਸਤੇ ਇਸੇ ਦੁਨੀਆ 'ਚ ਜਿਨ੍ਹਾਂ ਤੁਹਾਡੇ 'ਤੇ ਕੋਈ ਬਚਪਨ 'ਚ ਛੋਟੀ ਮੋਟੀ ਮਿਹਰਬਾਨੀ ਕੀਤੀ ਹੈ, ਜਾਂ ਤੁਹਾਡੇ ਆਸੇ ਪਾਸੇ ਨੇ, ਜਾਂ ਜਿਨ੍ਹਾਂ 'ਤੇ ਤੁਸੀਂ ਮਿਹਰਬਾਨੀ ਕਰ ਸਕਦੇ ਹੋ, ਉਹਨਾਂ ਦਾ ਖਿਆਲ ਕਰੋ। ਜਿਹੜੇ ਮਾੜੇ ਲੋਕ ਨੇ, ਜਿਹੜੇ ਬਿਲਕੁਲ ਵਿਜ਼ੀਬਲੀ ਮਾੜੇ ਨੇ, ਉਹਨਾਂ ਦੇ ਆਪਣੇ ਖੀਸੇ ਢਿੱਲੇ ਕਰੋ ਅਤੇ ਉਹਨਾਂ ਦੇ ਖੀਸਿਆਂ 'ਚ ਕੁਛ ਪਾਓ, ਅਤੇ ਪਾਓ ਇਸ ਤਰੀਕੇ ਨਾਲ ਵੀ ਉਹਨਾਂ ਨੂੰ ਵੀ ਪਤਾ ਨਾ ਲੱਗੇ ਵੀ ਤੁਸੀਂ ਜੇਬ 'ਚ ਪਾਇਆ ਹੈ ਕੁਛ। ਅਤੇ ਉਸ ਤੋਂ ਇਲਾਵਾ ਵੀ ਥੋੜ੍ਹੀ ਜਿਹੀ ਨਜ਼ਰ ਹੋਰ ਬਾਰੀਕੀ ਨਾਲ ਦੌੜਾਉਣੀ ਹੈ ਤੁਹਾਡੇ ਆਪਣੇ ਰਿਸ਼ਤੇਦਾਰਾਂ 'ਚ ਅਤੇ ਤੁਹਾਡੇ ਆਪਣੇ ਸੱਜਣਾ ਮਿੱਤਰਾਂ 'ਚ। ਇਸ ਵੇਲੇ ਜਿੰਨੀ ਕੁ ਗੁਰਬਤ ਪਾਕਿਸਤਾਨ 'ਚ ਫੈਲ ਗਈ ਹੈ, ਜਿੰਨੀ ਬੇਰੁਜ਼ਗਾਰੀ ਫੈਲ ਗਈ ਅਤੇ ਜਿੰਨੀ ਮਹਿੰਗਾਈ ਫੈਲ ਗਈ, ਬੜੇ ਸਾਰੇ ਸਫੇਦ ਪੋਸ਼ ਇਹੋ ਜਿਹੇ ਜਿਹੜੇ ਵੇਖਣ ਨੂੰ ਬਿਲਕੁਲ ਠੀਕ ਠਾਕ ਟਿਪ ਟਾਪ ਲੱਗਦੇ ਨੇ, ਪਰ ਅੰਦਰੋਂ ਹਾਲਾਤ ਉਹਨਾਂ ਦੇ ਵੀ ਮਾੜੇ ਹੋ ਗਏ ਨੇ। ਈਦ ਦਾ ਦਿਨ ਜਾਂ ਇਹੋ ਜਿਹੇ ਦਿਹਾੜ ਜਾਂ ਕੋਈ ਸ਼ਾਦੀ ਵਿਆਹ ਜਿਹੜਾ ਜਿੱਥੇ ਦੂਜਿਆਂ ਵਾਸਤੇ ਖੁਸ਼ੀ ਦਾ ਸਮਾਂ ਬਣਦਾ, ਉਹਨਾਂ ਵਾਸਤੇ ਇੱਕ ਅਜੀਬ ਕਿਸਮ ਦਾ ਨਵਾਂ ਸਿਆਪਾ ਉਹਨਾਂ ਵਾਸਤੇ ਪੈ ਜਾਂਦਾ। ਸਿਆਪਾ ਕਿਉਂ ਪੈ ਜਾਂਦਾ? ਉਹਨਾਂ ਦੁਨੀਆ ਦੇ ਚਾਲੇ ਦੇ ਨਾਲ ਚੱਲਣਾ, ਦੁਨੀਆ ਦੀ ਸਪੀਡ ਦੇ ਨਾਲ ਚੱਲਣਾ। ਕੱਪੜੇ ਵੀ ਨਵੇਂ, ਕੱਪੜੇ ਲੀੜੇ ਵੀ ਨਵੇਂ ਬਣਾਉਣੇ ਪੈਣੇ ਨੇ, ਕੋਈ ਰੋਟੀ ਪਾਣੀ ਦਾ ਇੰਤਜ਼ਾਮ ਵੀ ਕਰਨਾ ਪੈਣਾ, ਆਏ ਗਏ ਨੂੰ ਵੀ ਸਾਂਭਣਾ ਪੈਣਾ, ਅਤੇ ਇੱਕ ਨਵਾਂ ਹੀ ਖਰਚਾ ਉਹਨਾਂ ਵਾਸਤੇ ਈਦ ਹੋਵੇ ਜਾਂ ਕੋਈ ਖੁਸ਼ੀ ਦਾ ਹੋਰ ਤਿਉਹਾਰ ਹੋਵੇ, ਅਤੇ ਉਹਨਾਂ ਵਾਸਤੇ ਇੱਕ ਨਵਾਂ ਚੈਲੰਜ ਬਣ ਜਾਂਦਾ। ਇਹੋ ਜਿਹੇ ਜਿਹੜੇ ਸਫੇਦ ਪੋਸ਼ ਨੇ, ਉਹ ਨਾ ਆਖਦੇ ਨੇ, ਨਾ ਕਿਸੇ ਕੋਲ ਮਦਦ ਮੰਗਦੇ ਨੇ, ਨਾ ਮੰਗ ਸਕਦੇ ਨੇ, ਨਾ ਉਹਨਾਂ ਤੁਹਾਡੇ ਅੱਗੇ ਹੱਥ ਡਾਉਣਾ, ਅਤੇ ਨਾ ਉਹ ਜੀਣ ਜੋਗੇ ਨੇ, ਅਤੇ ਨਾ ਉਹ ਵਿਚਾਰੇ ਮਰਨ ਜੋਗੇ ਨੇ। ਇਸ ਸੂਰਤ ਹਾਲ 'ਚ ਤੁਹਾਡੀ ਜ਼ਿੰਮੇਵਾਰੀ ਹੈ। ਜੇ ਡਾਇਰੈਕਟ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਨਾਂ ਮਦਦ ਲੈਣੀ ਵੀ ਨਹੀਂ, ਅਤੇ ਫਿਰ ਕਰਨਾ ਕੀ ਹੈ? ਇਸ ਤਰੀਕੇ ਨਾਲ ਕੰਮ ਕਰਨਾ ਹੈ ਵੀ ਉਹਨਾਂ ਦੇ ਘਰ ਜਾਓ, ਕਿਸੇ ਬੱਚੇ ਨੂੰ ਈਦੀ ਦੇਣ ਦੇ ਬਹਾਨੇ ਵਾਹਵਾ ਸਾਰੇ ਪੈਸੇ ਦੇ ਆਓ, ਜਾਂ ਉਹ ਅਗਰ ਉਹਨਾਂ ਦੀ ਜ਼ੌਜਾ ਜਿਹੜੀ ਉਹਨਾਂ ਨੂੰ ਭੈਣ ਕਹਿ ਕੇ ਸਿਰ 'ਤੇ ਪਿਆਰ ਦੇ ਕੇ ਅਤੇ ਉਹਨਾਂ ਨੂੰ ਕੋਈ ਪੈਸੇ ਦੇ ਆਓ। ਕਿਸੇ ਤਰੀਕੇ ਨਾਲ ਵੀ ਉਹਨਾਂ ਦੇ ਘਰ ਅੱਜ ਦੇ ਦਿਨ ਪੈਸੇ ਅਪੜਾਓ, ਤਾਂ ਕਿ ਉਹਨਾਂ ਨੂੰ ਵੀ ਨਵੇਂ ਲੀੜੇ ਲੈਣੇ ਨੇ, ਉਹਨਾਂ ਵੀ ਕੁਝ ਖਾਣਾ ਪੀਣਾ। ਨਾ ਉਹ ਕਹਿਣ ਜੋਗੇ ਨੇ, ਨਾ ਮੰਗਣ ਜੋਗੇ ਨੇ, ਨਾ ਵੇਖਣ ਜੋਗੇ ਨੇ। ਅਤੇ ਇਹ ਜ਼ਰਾ ਅੱਜ ਦੇ ਦਿਨ ਖਸੂਸੀ ਸ਼ਫਕਤ ਮੇਰੇ 'ਤੇ ਕਰਨੀ ਹੈ। ਜਿਹੜੀ ਈਦ ਕੋਈ ਮੇਰੀ ਤੁਹਾਡੇ ਕੋਲ ਰਹਿੰਦੀ ਹੈ, ਉਹ ਮੇਰੇ ਥਾਂ 'ਤੇ ਆਪਣੇ ਲਾਗੇ ਚਾਗੇ ਕੋਈ ਜਿਹੜਾ ਸਫੇਦ ਪੋਸ਼ ਤੁਹਾਨੂੰ ਲੱਭਦਾ, ਉਹਨੂੰ ਦੇਣਾ ਜੇ ਜ਼ਰੂਰ। ਭਾਵੇਂ 5 ਰੁਪਈਏ ਦਿਓ, ਅਤੇ ਭਾਵੇਂ 10 ਦਿਓ, ਅਤੇ ਭਾਵੇਂ 50 ਦਿਓ, ਅਤੇ ਭਾਵੇਂ 5000 ਦਿਓ। ਜਿੰਨੇ ਸਰਦੇ ਬਣਦੇ ਜੇ, ਉਹ ਕਿਸੇ ਨਾ ਕਿਸੇ ਨੂੰ ਆਪਣੇ ਲਾਗੇ, ਆਪਣੇ ਰਿਸ਼ਤੇਦਾਰਾਂ 'ਚ, ਆਪਣੇ ਮਹੱਲੇ 'ਚ, ਆਪਣੇ ਇਰਦ ਗਿਰਦ ਜਿੱਥੇ ਤੁਹਾਨੂੰ ਲੱਗਦਾ ਵੀ ਇਹ ਬੰਦਾ ਡਿਜ਼ਰਵਿੰਗ ਹੈ, ਉਹਨੂੰ ਤੁਹਾਡੀ ਮਿਹਰਬਾਨੀ ਹੈ, ਮੇਰੀ ਮਿੰਨਤ ਸਮਝੋ, ਮੇਰੀ ਗੁਜ਼ਾਰਿਸ਼ ਸਮਝੋ, ਇਹ ਅੱਜ ਇਹ ਕੰਮ ਜ਼ਰੂਰ ਕਰਨਾ ਜੇ। ਅੱਛਾ ਜੀ, ਹੁਣ ਪਹਿਲੀ ਖਬਰ ਵਾਲੇ ਪਾਸੇ ਆਉਂਦੇ ਆ, ਅਤੇ ਲਾਹੌਰੋਂ ਖਬਰ ਬੜੀ ਡਾਢੀ ਹੈ। ਖਬਰ ਇਹ ਹੈ ਕਿ ਮਰੀਮ ਔਰੰਗਜ਼ੇਬ, ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਦੀ ਹਦਾਇਤ 'ਤੇ ਆਮ ਸ਼ਹਿਰੀ ਬਣ ਕੇ ਭੇਸ ਬਦਲ ਕੇ ਜਨਾਹ ਹਸਪਤਾਲ ਅਤੇ ਚਿਲਡਰਨ ਹਸਪਤਾਲ ਦੇ ਦੌਰੇ 'ਤੇ ਅੱਪੜ ਗਈ। ਅੱਛਾ, ਉਹ ਵੀਡੀਓ ਅਸੀਂ ਵੀ ਵੇਖੀ ਹੈ। ਉਹ ਵੀਡੀਓ ਦੇ ਵਿੱਚ ਇੱਕ ਨਹੀਂ, ਦੋ ਦੋ, ਤਿੰਨ ਤਿੰਨ ਕੈਮਰਾਮੈਨ ਅੱਗੇ ਭੱਜ ਭੱਜ ਕੇ ਫਿਲਮਾਂ ਬਣਾ ਰਹੇ ਨੇ। ਮਰੀਮ ਔਰੰਗਜ਼ੇਬ ਸਾਹਿਬਾਂ ਵੀ ਚੱਲ ਰਹੀਆਂ ਨੇ, ਦੋ ਦੋ, ਤਿੰਨ ਤਿੰਨ ਐਂਗਲਾਂ ਤੋਂ ਫਿਲਮਾਂ ਬਣ ਰਹੀਆਂ ਨੇ ਉਸ ਵੀਡੀਓ ਜਿੱਥੇ ਜਾ ਰਹੀਆਂ ਨੇ। ਅਤੇ ਇਹ ਸਮਝ ਤੋਂ ਬਾਹਰ ਹੈ ਵੀ ਇਹ ਭੇਸ ਬਦਲ ਕੇ ਇਹ ਕਿਹੜੀ, ਮੇਰਾ ਮਤਲਬ ਹੈ ਵੀ ਉੱਥੇ ਭੈਣ ਸਾਡੀ ਜਾਂਦੀ ਹੈ, ਇਹ ਕੋਈ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ। ਲੋਕੀ ਸੋਚਦੇ ਹੀ ਹੋਣਗੇ ਨਾ ਉੱਥੇ ਡਾਕਟਰ ਸਾਰੇ ਜਿਹੜੇ ਵੀ ਇਹ ਕੌਣ ਆਈ ਹੈ ਜਿਹਦੇ ਨਾਲ ਤਿੰਨ ਤਿੰਨ, ਚਾਰ ਚਾਰ, ਅਤੇ ਅੱਜ ਕੱਲ੍ਹ ਇੱਕ ਤੋਂ ਬਹੁਤੇ ਮਤਲਬ ਜਿਹੜੀਆਂ ਫਿਲਮ ਸਟਾਰਸ ਨੇ, ਜਾਂ ਟਿਕਟੋਕ ਸਟਾਰਸ ਨੇ, ਜਾਂ ਕੋਈ ਹੋਰ ਬੀਬੀਆਂ ਨੇ, ਉਹਨਾਂ ਦੇ ਨਾਲ ਇੱਕ ਇੱਕ ਕੈਮਰੇ ਵਾਲਾ ਹੁੰਦਾ, ਬਹੁਤਾ ਤੋਂ ਬਹੁਤਾ। ਇੱਕ ਤੋਂ ਬਹੁਤੇ ਕੈਮਰੇ ਜਦੋਂ ਕਿਸੇ ਬੰਦੀ ਦੇ ਨਾਲ ਆ ਜਾਣ ਤਾਂ ਲੋਕਾਂ ਨੂੰ ਆਪੇ ਪਤਾ ਵੀ ਉਹ ਮਰੀਮ ਨਵਾਜ਼ ਸਾਹਿਬਾ ਨੇ। ਅਤੇ ਇਹ ਤੁਹਾਡੇ ਨਾਲ ਵੀ ਤਿੰਨ ਚਾਰ ਕੈਮਰੇ ਸਨ। ਮੈਨੂੰ ਲੱਗਦਾ ਵੀ ਉਹਨਾਂ ਨੂੰ ਪਹਿਲਾ ਭੁਲੇਖਾ ਹੀ ਪਿਆ ਹੋਣਾ ਹੈ ਵੀ ਇਹ ਮਰੀਮ ਨਵਾਜ਼ ਹੈ। ਚਲੋ ਮਰੀਮ ਨਵਾਜ਼ ਨਹੀਂ, ਮਰੀਮ ਔਰੰਗਜ਼ੇਬ ਹੋ ਗਈ। ਅਤੇ ਭੈਣ ਮੇਰੀ, ਇਹ ਜੇ ਜਾਣਾ ਹੀ ਸੀ ਹਸਪਤਾਲ, ਹੁਣ ਗੁੱਸਾ ਨਾ ਕਰੀ ਮੇਰੀ ਗੱਲ ਦਾ,
ਈਦ ਦਾ ਦਿਹਾੜਾ ਹੈ, ਇਹੋ ਜਿਹੇ ਦਿਨ ਗੁੱਸਾ ਨਹੀਂ ਕਰੀਦਾ, ਮੱਥੇ ਵੱਟ ਨਹੀਂ ਪਾਈਦਾ। ਜੇ ਜਾਣਾ ਹੀ ਸੀ ਭੈਣ ਮੇਰੀਏ ਤੇ ਭੇਸ ਬਦਲਣ ਦੀ ਕਿਹੜੀ ਲੋੜ ਸੀ, ਬਸ ਅੱਜ ਮੇਕਅਪ ਨਾ ਕਰਦੀ ਤੇ ਯਕੀਨ ਕਰ ਵੀ ਘਰ ਵਾਲਿਆਂ ਨੇ, ਤੂੰ ਘਰੋਂ ਨਿਕਲਣਾ ਸੀ ਜਿਸ ਵੇਲੇ ਤੇ ਘਰ ਵਾਲਿਆਂ ਨੇ ਆਖਣਾ ਸੀ ਵੀ ਬੀਬੀ ਕਿਸੇ ਨੂੰ ਚੱਲੀ ਹੈ। ਮੇਰਾ ਮਤਲਬ ਕੌਣ ਹੈ ਬੀਬੀ, ਇੱਥੇ ਕਿੱਥੇ, ਇੱਥੇ ਕੀ ਕਰਨ ਡਈ ਹੈ ਸਾਡੇ ਘਰ। ਤੇ ਕਹਿਣ ਦਾ ਮੇਰਾ ਮਤਲਬ ਹੈ ਵੀ ਭੈਣ ਮੇਰੀ ਅੱਜ ਮੇਕਅਪ ਨਹੀਂ ਸੀ ਕਰਨਾ, ਐਨਕਾਂ ਸ਼ੈਨਕਾਂ ਨਹੀਂ ਸੀ ਲਾਉਣੀਆਂ, ਤੇ ਕੱਪੜੇ ਜ਼ਰਾ ਨਾਰਮਲ ਪਾ ਲੈਣੇ ਸਨ ਜਿਹੋ ਜਿਹੇ ਆਮ ਲੋਕੀ ਪਾਉਂਦੇ ਨੇ, ਗਰੀਬ ਗੁਰਬਾ ਜਿਹੋ ਜਿਹੇ ਕੱਪੜੇ ਪਾਉਂਦੇ ਨੇ, ਮੇਰੇ ਕਹਿਣ ਦਾ ਮਤਲਬ ਹੈ। ਤੇ ਇਹ ਜਿਸ ਵੇਲੇ ਤੁਸੀਂ ਇੱਕ ਨੈਚੁਰਲ ਮਾਹੌਲ 'ਚ ਆਉਣਾ ਸੀ ਨਾ, ਤੇ ਯਕੀਨ ਕਰੋ ਤੁਹਾਡੇ ਘਰ ਵਾਲਿਆਂ ਤੁਹਾਨੂੰ ਨਹੀਂ ਸੀ ਪਛਾਣਨਾ ਭੈਣ ਮੇਰੀ ਹੈ। ਚੀਕਾਂ ਨਿਕਲ ਜਾਣੀਆਂ ਸਨ ਲੋਕਾਂ ਦੀਆਂ ਜਿਹੜੇ ਲਾਗੇ ਚਾਗੇ ਹੋਣਾ ਸੀ। ਭੇਸ ਬਦਲਣ ਦੀ ਕਿਹੜੀ ਲੋੜ ਹੈ। ਹੁਣ ਭੇਸ ਮੇਰੀ ਸਮਝ ਤੋਂ ਬਾਹਰ ਹੈ ਵੀ ਕਿਤੇ ਕੋਈ ਖਿਲਾਰਨ ਵਰਦਾਂ ਵਾਲਾ ਡਰੈਸ ਪਾ ਲਿਆ ਕਿਤੇ ਮੰਗਾ ਕੇ। ਮੇਰਾ ਮਤਲਬ ਕੀ ਭੇਸ ਬਦਲਿਆ ਭੈਣ ਮੇਰੀ, ਇਹ ਸਾਡੀ ਸਮਝ ਤੋਂ ਬਾਹਰ ਹੈ। ਜਿਹੜੀ ਖਬਰ ਜਾਰੀ ਕੀਤੀ ਹੈ ਭੇਸ ਬਦਲ ਕਰ, ਇਹ ਹੁਣ ਭੇਸ ਕਿਹੜਾ ਬਦਲਿਆ ਭੈਣ ਮੇਰੀ। ਇਹ ਕੋਈ ਮੇਰਾ ਮਤਲਬ ਹੈ ਕੋਈ ਗਾਰਾ ਸ਼ਾਰਾ ਮੜ ਲਿਆ ਆਪਣੇ ਆਪ ਨੂੰ, ਆਪਣੇ ਮੂੰਹ 'ਤੇ ਉਹ ਕਾਲਕ ਮੜ ਲਈ ਹੈ, ਮੇਰਾ ਮਤਲਬ ਤਵੇ ਦੇ ਪਿਛਲੇ ਪਾਸਿਓਂ। ਅਤੇ ਮੇਰਾ ਜਾਂ ਕੋਈ ਮੇਰੀ ਸਮਝ ਤੋਂ ਬਾਹਰ ਹੈ ਵੀ ਕਿਹੜਾ ਭੇਸ ਬਦਲਿਆ ਭੈਣ ਮੇਰੀ। ਜਾਂ ਕੋਈ ਮੇਰਾ ਮਤਲਬ ਹੈ ਕਿ ਕਿਸੇ ਬੱਕਰੀ ਸ਼ੱਕਰੀ 'ਤੇ ਬਹਿ ਕੇ, ਕੋਈ ਕੁੱਤੇ ਛੋਤੇ 'ਤੇ, ਕੋਈ ਘੋੜੇ 'ਤੇ ਬਹਿ ਕੇ ਉੱਥੇ ਜਾ ਆਪਣੀ ਹੈ। ਅਤੇ ਇਹ ਮੈਨੂੰ ਮੇਰੀ ਸਮਝ ਤੋਂ ਬਾਹਰ ਹੈ ਇੰਨੇ ਬਹੁਤੇ ਸਾਰੇ ਕੈਮਰਿਆਂ ਦੇ ਨਾਲ। ਅਤੇ ਫਿਰ ਅੱਜ ਕੱਲ੍ਹ ਇਹਨਾਂ ਦਾ ਜ਼ੋਰ ਡਾਕਟਰਾਂ 'ਤੇ। ਫਿਰ ਅੱਛਾ, ਇਹ ਮੈਂ ਥੋੜ੍ਹਾ ਜਿਹਾ ਤੁਹਾਨੂੰ ਥੋੜ੍ਹਾ ਜਿਹਾ ਚਾਨਣ ਕਰਦੇ ਹਾਂ। ਇਹ ਜਦੋਂ ਮੈਂ ਗਵਰਨਮੈਂਟ ਦੇ ਵਿੱਚ ਨਹੀਂ ਸਾਂ ਅਤੇ ਤੁਹਾਡੇ ਤਰ੍ਹਾਂ ਹੀ ਮੈਂ ਵੀ ਸੋਚਦਾ ਸਾਂ, ਕਿਉਂਕਿ ਪਾਕਿਸਤਾਨ 'ਚ ਆਵੇ ਦਾ ਆਵਾ ਹੀ ਖਰਾਬ ਹੈ, ਹਰ ਡਿਪਾਰਟਮੈਂਟ ਹੀ ਖਰਾਬ ਹੈ। ਪੁਲਿਸ ਦਾ ਡਿਪਾਰਟਮੈਂਟ ਵੇਖ ਲਓ, ਅਤੇ ਜਿਹੜਾ ਵੀ ਦੇਖ ਲਓ, ਉੱਥੇ ਆਵਾਮ ਨੂੰ ਤਾਂ ਭੈੜਾ ਹੀ ਸਮਝਦੇ ਨੇ ਅਤੇ ਆਵਾਮ ਨਾਲ ਸਲੂਕ ਵੀ ਭੈੜਾ ਹੀ ਕਰਦੇ ਨੇ। ਅਤੇ ਮੈਂ ਵੀ ਇਹੀ ਸਮਝਦਾ ਸਾਂ, ਜਿਹੜੀ ਖਬਰ ਪੜ੍ਹੀ ਦੀ ਹੈ ਵੀ ਖਾਤੂਨ ਨੇ ਬੱਚਾ ਸੀੜੀਆਂ 'ਤੇ ਪੈਦਾ ਕਰ ਦਿੱਤਾ, ਖਾਤੂਨ ਨੇ ਬੱਚਾ ਜਿਹੜਾ ਉਹ ਹਸਪਤਾਲ ਦੇ ਦਰਵਾਜ਼ੇ ਦੇ ਬਾਹਰ ਪੈਦਾ ਕਰ ਦਿੱਤਾ। ਅਤੇ ਮੈਂ ਜਦੋਂ ਨਵਾਂ ਨਵਾਂ ਹਕੂਮਤ 'ਚ ਗਿਆ, ਮੈਨੂੰ ਵੀ ਡਾਕਟਰਾਂ 'ਤੇ ਬੜੀ ਤਪ ਚੜ੍ਹਦੀ ਸੀ ਬਈ ਇਹ ਆਪਣਾ ਕੰਮ ਨਹੀਂ ਕਰਦੇ। ਅੱਛਾ, ਜਿਸ ਵੇਲੇ ਮੈਂ ਹਕੂਮਤ ਦੇ ਵਿੱਚ ਕੰਮਕਾਰ ਸ਼ੁਰੂ ਕੀਤਾ, ਹਸਪਤਾਲਾਂ ਦੇ ਵਿਜ਼ਿਟ ਕਰਨੇ ਸ਼ੁਰੂ ਕੀਤੇ, ਇਹ ਕੰਮ ਨਹੀਂ ਸੀ ਅਸੀਂ ਕਰੀਦਾ ਵੀ ਜਨਾਬ ਭੇਸ ਬਦਲ ਕੇ ਗਏ ਅਤੇ ਉਹਦੀਆਂ ਖਬਰਾਂ, ਲੇਕਿਨ ਬਹਰਹਾਲ ਇੰਟਰੈਕਸ਼ਨ ਹੁੰਦਾ ਸੀ, ਜਾਈਦਾ ਸੀ, ਵੇਖੀਦਾ ਸੀ ਹਸਪਤਾਲਾਂ ਨੂੰ। ਗਏ ਅਤੇ ਪਤਾ ਇਹ ਲੱਗਾ ਵੀ ਸਾਡੇ ਕਿਉਂਕਿ ਸਹੂਲਤਾਂ ਐਂਬੂਲੈਂਸ ਦੀਆਂ ਇੱਧਰ ਉੱਧਰ ਔਰ ਅਵੇਅਰਨੈਸ ਐਡੀ ਨਹੀਂ, ਅਤੇ ਅਸੀਂ ਘਰੋਂ ਹੀ ਜਦੋਂ ਸਾਡੀ ਕਿਸੇ ਭੈਣ ਬੀਬੀ ਨੂੰ ਕੋਈ ਮੇਰਾ ਮਤਲਬ ਡਿਲੀਵਰੀ ਹੋਣ ਵਾਲੀ ਹੁੰਦੀ ਹੈ, ਤਾਂ ਉਹ ਘਰੋਂ ਹੀ ਨਹੀਂ ਨਿਕਲਦੀਆਂ ਟਾਈਮ ਨਾਲ। ਜਾਂ ਬੰਦੇ ਇਹੋ ਜਿਹੇ ਹੂੜ ਮੱਤ ਨੇ ਵੀ ਉਹਨਾਂ ਨੂੰ ਲੈ ਕੇ ਟਾਈਮ 'ਤੇ ਨਹੀਂ ਨਿਕਲਦੇ, ਐਡਾ ਲੇਟ ਨਿਕਲਦੇ ਨੇ ਵੀ ਬੱਚੇ ਦੀ ਡਿਲੀਵਰੀ ਰਾਹ 'ਚ ਹੀ ਹੋ ਜਾਂਦੀ ਹੈ। ਉਹ ਜਾਂ ਰਕਸ਼ੇ 'ਚ ਹੋ ਜਾਂਦੀ ਹੈ, ਜਾਂ ਰਸਤੇ 'ਚ ਹੋ ਜਾਂਦੀ ਹੈ, ਜਾਂ ਹਸਪਤਾਲ ਦੇ ਦਰਵਾਜ਼ੇ 'ਤੇ ਹੋ ਜਾਂਦੀ ਹੈ। ਉਹ ਵੇਲੇ 'ਤੇ ਅੱਪੜਦੇ ਹੀ ਨਹੀਂ। ਅੱਛਾ, ਮੈਂ ਹੁਣ ਇਹ ਨਹੀਂ ਕਹਿਣ ਡਿਆ ਵੀ ਸਾਡੇ ਹਸਪਤਾਲ ਸਵਿਟਜ਼ਰਲੈਂਡ ਨੇ ਅਤੇ ਬੜਾ ਹੀ ਕੋਈ ਜ਼ਬਰਦਸਤ ਨੇ, ਲੇਕਿਨ ਕੁਝ ਸਾਡੀਆਂ ਖਤਾਵਾਂ ਵੀ ਨੇ, ਕੋਤਾਹੀਆਂ ਵੀ ਨੇ। ਫਿਰ ਮੈਨੂੰ ਇਹ ਦੱਸੋ ਵੀ ਜੇ ਹਸਪਤਾਲ ਦੇ ਵਿੱਚ 50 ਬਿਸਤਰੇ ਨੇ ਅਤੇ ਉੱਥੇ 250 ਮਰੀਜ਼ ਹੈ, ਉੱਥੇ ਡਾਕਟਰ ਕੀ ਕਰੇ ਮੈਨੂੰ ਦੱਸੋ। ਡਾਕਟਰ ਕਿਹੜੇ ਪਾਸੇ ਨੂੰ ਜਾਵੇ। ਉੱਥੋਂ ਦੇ ਹੀ ਪੜ੍ਹੇ ਡਾਕਟਰ ਨੇ ਨਾ ਜਿਹੜੇ ਅਮਰੀਕਾ ਆ ਕੇ ਕਾਮਯਾਬੀ ਦੇ ਝੰਡੇ ਗੱਡਦੇ ਨੇ, ਅਤੇ ਲੋਕ ਉਹਨਾਂ ਦਾ ਬੜਾ ਇੱਜ਼ਤ ਕਰਦੇ ਨੇ, ਅਤੇ ਇੱਥੇ ਉਹਨਾਂ ਨੂੰ ਆਉਂਦੇ ਨੇ ਵੀ ਪਾਕਿਸਤਾਨ ਦੇ ਡਾਕਟਰ ਬੜੇ ਜਨਾਬ ਜ਼ਬਰਦਸਤ ਡਾਕਟਰ ਨੇ। ਅਤੇ ਉੱਥੇ ਇਹਨਾਂ ਡਾਕਟਰਾਂ ਨੂੰ ਕੀ ਹੈ, ਸਹੂਲਤ ਅਸੀਂ ਦਿੰਦੇ ਕੋਈ ਨਹੀਂ, ਅਤੇ ਉੱਥੇ ਜਾ ਕੇ ਜਨਾਬ ਫਿਰ ਉੱਤੋਂ ਮਰੀਜ਼ ਡਾਕਟਰਾਂ ਨਾਲ ਲੜਦੇ ਨੇ, ਉਹਨਾਂ ਦੇ ਗਿਰੇਬਾਨ ਫੜਦੇ ਨੇ। ਮੈਂ ਇਹ ਨਹੀਂ ਆਂਦਾ ਵੀ ਪਾਕਿਸਤਾਨ ਦੇ ਹਸਪਤਾਲਾਂ 'ਚ ਬਿਹਤਰੀਨ ਕੰਮ ਹੋ ਰਿਹਾ, ਉੱਥੇ ਕੋਈ ਗਲਤ ਨਹੀਂ ਹੋ, ਬਿਲਕੁਲ ਬਹੁਤ ਸਾਰੀਆਂ ਕੋਤਾਹੀਆਂ ਹੋ ਰਹੀਆਂ ਨੇ। ਲੇਕਿਨ ਅਗਰ ਤੁਸੀਂ ਕੰਪੇਅਰ ਕਰੋ ਐਜੂਕੇਸ਼ਨ ਡਿਪਾਰਟਮੈਂਟ ਨਾਲ, ਤੁਸੀਂ ਕੰਪੇਅਰ ਕਰੋ ਪੁਲਿਸ ਦੇ ਨਾਲ, ਤੁਸੀਂ ਕੰਪੇਅਰ ਕਰੋ ਪਟਵਾਰ ਦੇ ਨਾਲ, ਤੁਸੀਂ ਕੰਪੇਅਰ ਕਰੋ ਅਦਾਲਤਾਂ ਦੇ ਨਾਲ, ਤਾਂ ਹਸਪਤਾਲ ਫਿਰ ਵੀ ਆਪਣਾ ਕੰਮ ਕਾਫੀ ਬਿਹਤਰ ਕਰ ਰਹੇ ਨੇ। ਇਹ ਮੈਂ ਪੂਰੀ ਜ਼ਿੰਮੇਵਾਰੀ ਨਾਲ ਤੁਹਾਨੂੰ ਕਹਿ ਰਿਹਾ ਹਸਪਤਾਲਾਂ ਨੂੰ ਵੇਖਣ ਤੋਂ ਬਾਅਦ। ਇਹ ਹਸਪਤਾਲਾਂ ਦੇ ਨਾਲ ਇੰਟਰੈਕਟ, ਮੈਂ ਦੁਬਾਰਾ ਕਹਿਣ ਡਿਆ ਵੀ ਇਹ ਨਹੀਂ ਕਿ ਪਰਫੈਕਟ। ਹੁਣ ਮਸਲਨ ਕਈ ਪਿੰਡਾਂ ਦੇ ਵਿੱਚ ਡਾਕਟਰ ਆਉਂਦੇ ਹੀ ਨਹੀਂ ਬੁਨਿਆਦੀ ਹੈਲਥ ਸੈਂਟਰ ਦੇ ਉੱਤੇ, ਉਹ ਹੈਲਥ ਸੈਂਟਰ ਹੀ ਬੰਦ ਰਹਿੰਦਾ, ਤਾਂ ਉੱਥੇ ਮੈਂ ਕੀ ਕਹਾਂ ਵੀ ਉਹ ਸਹੀ ਕੰਮ ਕਰਨ ਨੇ, ਉੱਥੇ ਗਲਤ ਹੈ ਕੰਮ। ਲੇਕਿਨ ਵੱਡਿਆਂ ਹਸਪਤਾਲਾਂ 'ਚ ਜਾ ਕੇ ਵੇਖੋ ਤਾਂ ਕੁਝ ਨਾ ਕੁਝ ਕੰਮ ਉੱਥੇ ਹੋਣ ਡਿਆ। ਲੇਕਿਨ ਇਹ ਬੀਬੀਆਂ ਜਿਹੜੀਆਂ ਨੇ ਇਹ ਹੁਣ ਹਸਪਤਾਲਾਂ 'ਤੇ ਚੜ੍ਹ ਗਈਆਂ ਨੇ, ਇਹਨਾਂ ਨੂੰ ਰੋਜ਼ ਵਾਟੀ ਹਸਪਤਾਲਾਂ 'ਤੇ, ਹੋਰ ਇਹਨਾਂ ਦਾ ਕੋਈ ਕੰਮ ਹੀ ਨਹੀਂ ਹੈਗਾ। ਇਹ ਆਏ ਦਿਨ ਜਿਹੜਾ ਮੂੰਹ ਚੁੱਕਦੀਆਂ ਨੇ ਹਸਪਤਾਲਾਂ ਨੂੰ ਤੁਰ ਪੈਂਦੀਆਂ ਨੇ, ਹੋਰ ਇਹਨਾਂ ਨੂੰ ਕੋਈ ਕੰਮ ਜਿਹੜਾ ਉਹ ਹੈ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਹਨੀਫ ਅਬਾਸੀ ਸਾਹਿਬ ਨੇ ਵਾਟੀ ਕੱਢ ਕੇ ਰੱਖ ਦਿੱਤੇ ਨੇ। ਉਹਨਾਂ ਇੱਕ ਬਿਆਨ ਦਿੱਤਾ, ਉਹਨਾਂ ਇੱਕ TV 'ਤੇ ਬਿਆਨ ਦਿੱਤਾ, ਇੰਟਰਵਿਊ ਦੇ ਰਹੇ ਸਨ। ਉਹਨਾਂ ਕਿਹਾ ਜੀ ਸਾਨੂੰ ਬਾਹਰ ਵਾਲੇ ਮੁਲਕ ਵਾਲੇ ਬੜੇ ਰਾਬਤਾ ਕਰਨ ਡਏ, ਸਾਡੇ ਨਾਲ ਚਾਈਨਾ ਨੇ ਵੀ ਰਾਬਤਾ ਕੀਤਾ, ਸਾਡੇ ਨਾਲ ਅਮਰੀਕਾ ਵੀ ਪੁੱਛਣ ਡਿਆ ਸਾਨੂੰ ਵੀ ਇਹ ਕਿਵੇਂ ਕੀਤਾ ਜੇ, ਬਰਤਾਨੀਆ ਵੀ ਪੁੱਛਣ ਡਿਆ, ਸਾਰੇ ਹੀ ਸਾਡੇ ਕੋਲ ਪੁੱਛਣ ਡਏ ਨੇ। ਹਜੇ ਤੱਕ ਹਿੰਦੁਸਤਾਨ ਦਾ ਨਹੀਂ ਕਿਹਾ ਹਨੀਫ ਅਬਾਸੀ ਸਾਹਿਬ ਨੇ। ਆਖਿਆ ਕੀ ਹੈ, ਉਹਨਾਂ ਕਿਹਾ ਜਾਫਰ ਐਕਸਪ੍ਰੈਸ ਦੇ ਵਿੱਚ 9 ਦਹਿਸ਼ਤਗਰਦ ਐਸੇ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਬੰਬ ਬੰਨੇ ਸਨ ਆਪਣੇ ਜਿਸਮਾਂ 'ਤੇ, ਅਤੇ ਉਹਨਾਂ ਨੇ ਆਪਣੇ ਆਪ ਨੂੰ ਉਡਾਉਣਾ ਸੀ। ਅਤੇ ਸਾਡੇ ਜਿਹੜੇ SSG ਵਾਲੇ ਸੀ ਉਹਨਾਂ ਨੇ ਕਿਸੇ ਨੂੰ ਫਟਣ ਹੀ ਨਹੀਂ ਦਿੱਤਾ। ਜਿੰਨੇ ਦਹਿਸ਼ਤਗਰਦ ਜਿਨ੍ਹਾਂ ਨੇ ਆਪਣੇ ਆਪ ਨੂੰ ਬੰਬ ਬੰਨੇ ਸਨ, ਉਹਨਾਂ 'ਚੋਂ ਕਿਸੇ ਨੂੰ ਨਹੀਂ ਫਟਣ ਦਿੱਤਾ। ਉਹਨਾਂ ਨੂੰ ਪਹਿਲਾਂ ਹੀ ਠੋਕ ਦਿੱਤਾ, ਅਤੇ ਇਸ ਤੋਂ ਪਹਿਲਾਂ ਵੀ ਉਹ ਫਟਦੇ ਉਹਨਾਂ ਨੂੰ ਮਾਰ ਦਿੱਤਾ। ਅਤੇ ਚਲੋ ਇਹ ਗੱਲ ਤਾਂ ਚੰਗੀ ਹੈ, ਸਤਾਇਸ਼ ਬਣਦੀ ਇਹਦੇ 'ਤੇ, ਇਹਦੇ 'ਤੇ ਮੈਂ ਕੋਈ ਮਜ਼ਾਕ ਨਹੀਂ ਉਡਾਉਂਦਾ, ਕਿਉਂਕਿ ਸਾਡੇ ਲਈ ਵੀ ਇਹ ਸਾਡੇ ਵਾਸਤੇ ਵੀ ਫਖਰ ਦੀ ਗੱਲ ਹੈ ਅਗਰ ਇੰਜ ਹੋਇਆ ਵੀ ਬੜੇ ਅੱਛਾ ਆਪਰੇਸ਼ਨ ਹੋਇਆ। ਲੇਕਿਨ ਇਹ ਹਨੀਫ ਅਬਾਸੀ ਦਾ ਆਖਣਾ ਵੀ ਅਮਰੀਕਾ ਵਾਲੇ ਵੀ ਰਾਬਤਾ ਕਰਨ ਡਏ ਨੇ, ਇਹ ਚਾਈਨਾ ਵਾਲੇ ਵੀ ਰਾਬਤਾ ਕਰਨ ਡਏ ਨੇ, ਬਰਤਾਨੀਆ ਵਾਲੇ ਵੀ ਕਰਨ ਡਏ ਨੇ, ਇਹਦਾ ਹਵਾ ਥੋੜ੍ਹੀ ਬਹੁਤੀ ਭਰ ਦਿੱਤੀ ਹੈ, ਥੋੜ੍ਹੀ ਜਿਹੀ ਮਿਹਰਬਾਨੀ ਕਰ ਦਿਓ,
ਥੋੜ੍ਹੀ ਜਿਹੀ ਮਿਹਰਬਾਨੀ ਕਰ ਦਿਓ, ਇਹ ਵੀ ਜ਼ਰਾ ਥੋੜ੍ਹੀ ਜਿਹੀ ਨਜ਼ਰ ਰੱਖ ਲਓ ਵੀ 450 ਬੰਦੇ ਦੀ ਟ੍ਰੇਨ ਯਰਗਮਾਲ ਹੋਈ ਸੀ, ਉਹ ਵੀ ਕਿਤੇ ਹੋਰ ਨਹੀਂ ਹੁੰਦੀ। ਉਹ ਵੀ ਕਿਤੇ ਰਾਬਤਾ ਕਰਕੇ ਉਹਨਾਂ ਸਾਡੇ ਕੋਲ ਪੁੱਛਣ ਲੱਗ ਪੈਣਾ ਅਗਲੀ ਗੱਲ ਵੀ ਇਹ 450 ਬੰਦੇ ਦੀ ਟ੍ਰੇਨ ਯਰਗਮਾਲ ਹੋਈ, ਤੁਹਾਨੂੰ ਪਤਾ ਹੀ ਨਾ ਲੱਗਾ। ਅੱਛਾ ਜੀ, ਲਈਏ ਤੋਂ ਤੁਹਾਨੂੰ ਪਤਾ ਹਰ ਸ਼ਹਿਰ ਨੇ ਬੜੇ ਬੜੇ ਕੰਮ ਕੀਤੇ ਨੇ, ਲਈਏ ਨੇ ਵੀ ਇੱਕ ਵੱਡਾ ਕੰਮ ਕੀਤਾ, ਉੱਥੋਂ ਦੇ ਵੀ ਇੱਕ ਬੜੇ ਵੱਡੇ ਦਾਨਸ਼ਵਰ ਨੇ ਰਊਫ ਕਲਾਸਰਾ ਸਾਹਿਬ। ਦੁਨੀਆ ਗਾਂ ਦਾ ਹਾਲ ਦੱਸਦੀ ਹੈ, ਉਹ ਪਛਾਂ ਦਾ ਹਾਲ ਬੜਾ ਚੰਗਾ ਦੱਸਦੇ ਨੇ। ਦੁਨੀਆ ਗਾਂ ਦਾ ਹਾਲ ਦੱਸਦੀ ਹੈ ਨਾ, ਸਿਤਾਰਿਆਂ ਦਾ ਹਾਲ, ਉਹ ਸਾਡੇ ਸੱਜਣ ਨੇ, ਮਿੱਤਰ ਨੇ, ਉਹ ਪਛਾਂ ਦਾ ਹਾਲ ਬੜਾ ਚੰਗਾ ਦੱਸਦੇ ਨੇ। ਉਹਨਾਂ ਨੇ ਇੱਕ ਨਵਾਂ ਹੀ ਕੰਮ ਕੀਤਾ, ਉਹਨਾਂ ਕਿਹਾ ਜੀ ਹਾਰਡ ਸਟੇਟ ਦਾ ਖਾਬ ਜਿਹੜਾ ਨਾ ਇਮਰਾਨ ਖਾਨ ਨੇ ਵੇਖਿਆ ਸੀ। ਬੱਲੇ ਉਹ ਸ਼ੇਰ ਬੱਗਿਆ, ਛਾ ਗਿਆ ਬਿਲਕੁਲ। ਉਹਨਾਂ ਆਖਿਆ ਜਨਾਬ ਹਾਰਡ ਸਟੇਟ ਜਿਹੜਾ ਹੈ ਨਾ, ਇਹ ਅੱਜ ਕੱਲ੍ਹ ਬਣਾ ਰਹੇ ਨੇ, ਇਹ ਠੁਕਾਈ ਕਰ ਰਹੇ ਨੇ ਲੋਕਾਂ ਦੀ। ਜਿਹੜੀ ਹਾਰਡ ਸਟੇਟ ਮਤਲਬ ਕਿ ਹਰ ਸ਼ੈ 'ਤੇ ਪਰਚੇ, ਹਰ ਸ਼ੈ 'ਤੇ ਬੰਦੇ ਚੁੱਕ ਦਿੱਤੇ, ਜ਼ਬਾਨਾਂ ਬੰਦ ਜਨਾਬ, ਟੈਲੀਵਿਜ਼ਨ ਬੰਦ, ਸਹਾਫੀ ਬੰਦ, ਹਰ ਸ਼ੈ ਬੰਦ। ਇਹ ਉਹਨਾਂ ਕਿਹਾ ਜਿਹੜੀ ਹਾਰਡ ਸਟੇਟ ਬਣੀ ਹੈ ਨਾ, ਇਹ ਇਮਰਾਨ ਖਾਨ ਬਣਾਉਣਾ ਚਾਹੁੰਦਾ ਸੀ, ਉਹ ਬਣਾ ਨਹੀਂ ਸਕਿਆ, ਖਾਬ ਉਹਦਾ ਸੀ ਅਤੇ ਬਣਾਈ ਇਹਨਾਂ ਨੇ, ਇਸ ਲਈ ਕਸੂਰ ਇਮਰਾਨ ਖਾਨ ਦਾ ਹੈ। ਮੈਂ ਕਿਹਾ ਛਾ ਛੂ ਨਹੀਂ ਗਏ ਤੁਸੀਂ ਕਿਤੇ, ਇਹ ਕਿਤੇ ਮੇਰਾ ਮਤਲਬ ਹੈ ਕੋਸ਼ਿਸ਼ ਕਰਨੀ ਸੀ ਵੀ ਪਿਛਲੇ ਪਾਸੇ ਕਿਸੇ ਮੁਗਲ ਬਾਦਸ਼ਾਹ 'ਤੇ ਹੀ ਪਾ ਦੇਣਾ ਸੀ ਸਰਕਾਰ ਕੰਮ, ਵੀ ਇਹ ਸੋਚਿਆ ਉਹਨਾਂ ਨੇ ਸੀ ਹੋਣ ਡਿਆ ਇਹ ਕਿਸੇ ਮੁਗਲ ਬਾਦਸ਼ਾਹ 'ਤੇ ਪਾ ਦੇਣਾ ਸੀ, ਆਸਾਨ ਕੰਮ ਸੀ। ਇਹ ਚਲੋ ਇਮਰਾਨ ਖਾਨ 'ਤੇ ਪਾਓਗੇ ਤਾਂ ਅਸੀਂ ਕੋਈ ਤੁਹਾਡੇ 'ਤੇ ਤਨਕੂਦ ਵੀ ਕਰਾਂਗੇ, ਇਹ ਹਮਾਯੂੰ 'ਤੇ ਪਾ ਦੇਣਾ ਸੀ, ਜਹਾਂਗੀਰ 'ਤੇ ਪਾ ਦੇਣਾ ਸੀ, ਅਕਬਰ 'ਤੇ ਪਾ ਦੇਣਾ ਸੀ, ਇਹ ਕਿਤੇ ਉਸ ਜ਼ਮਾਨੇ 'ਚ ਪਾਉਣਾ ਸੀ ਇਹ ਕੰਮ। ਮੈਂ ਆਨਾ ਵੀ ਕੜਾਕੇ ਕੱਢ ਛੱਡੇ ਜੇ ਆਪਣਾ ਰਊਫ ਕਲਾਸਰਾ ਸਾਹਿਬ, ਤੁਸੀਂ ਵੀ ਅੱਜ ਈਦ ਦਾ ਸਮਾਂ ਪੂਰਾ ਕਰ ਦਿੱਤਾ ਹੈ ਬਿਆਨ ਦੇ ਕੇ। ਅੱਛਾ ਜੀ, ਅਗਲੀ ਖਬਰ ਸ਼ੇਰੀ ਮਜ਼ਾਰੀ ਸਾਹਿਬਾ ਨੇ ਕਿਹਾ ਵੀ ਇਹ ਜਿਹੜੀ TT ਨੂੰ ਵਾਪਸ ਲਿਆਉਣ ਵਾਲੀ ਗੱਲ ਸੀ ਨਾ, TT ਆਖ ਦਿੱਤਾ ਮੈਂ, ਤਹਿਰੀਕ ਤਾਲਿਬਾਨ ਪਾਕਿਸਤਾਨ, ਇਹ ਉਹਨਾਂ ਆਖਿਆ ਵੀ ਬਾਜਵਾ ਸਾਹਿਬ ਨੇ ਪ੍ਰਪੋਜ਼ਲ ਦਿੱਤੀ ਸੀ। ਸਾਡੇ ਜਿਹੜੇ KP ਦੇ ਲੀਡਰਾਂ ਸਨ ਸਾਰੇ, ਉਹਨਾਂ ਨੇ ਆਖਿਆ ਵੀ ਨਹੀਂ, ਇਹ ਸਾਡੇ ਬਾਰੇ 'ਚ ਨਹੀਂ, ਅਤੇ ਫਿਰ ਸਾਡੀ ਹਕੂਮਤ ਡਿੱਗ ਗਈ। ਅਤੇ ਇਹ ਕੋਈ TTP ਵਾਲੇ ਸਾਡੇ ਜ਼ਮਾਨੇ ਦੇ ਵਿੱਚ ਨਹੀਂ ਸੀ ਆਏ, TTP ਵਾਲੇ ਸਾਡੇ ਜ਼ਮਾਨੇ 'ਚ ਨਹੀਂ ਸੀ ਆਏ, ਇਹ ਉਸ ਤੋਂ ਬਾਅਦ। ਔਰ ਇਹ ਸਾਰੇ ਇਹ ਜਨਰਲ ਬਾਜਵਾ ਵੀ ਇਹ ਆਫਰ ਕਰ ਚੁੱਕੇ ਨੇ। ਇਹ ਮੁਹੰਮਦ ਮਾਲਿਕ ਸਾਹਿਬ ਨੇ ਦੱਸਿਆ, ਉਹਨਾਂ ਆਖਿਆ ਵੀ ਮੈਨੂੰ ਸੱਦੋ ਈਵਾਨ ਦੇ ਵਿੱਚ, ਲਾਈਵ ਕਰੋ ਉਹਦੀ ਬਰਾਡਕਾਸਟ, ਤੇ ਮੈਂ ਦੱਸਦਾ ਵੀ ਇਹ ਇਮਰਾਨ ਖਾਨ ਦੇ ਜ਼ਮਾਨੇ ਦੇ ਵਿੱਚ ਜਾਂ ਈਵਨ ਜਨਰਲ ਬਾਜਵਾ ਦੇ ਜ਼ਮਾਨੇ 'ਚ ਕੋਈ ਤਹਿਰੀਕ ਤਾਲਿਬਾਨ ਦੇ ਵਿੱਚ ਲੋਕ ਵਾਪਸ ਨਹੀਂ ਆਏ। ਅੱਛਾ ਜੀ, ਅਗਲੀ ਜਿਹੜੀ ਖਬਰ ਹੈ ਉਹ ਅਹਿਮਦ ਖਾਨ ਨਿਆਜ਼ੀ, ਇਮਰਾਨ ਖਾਨ ਦੇ ਨਾਲ ਉਹਨਾਂ ਦੇ ਇਹ ਸਾਥੀ ਰਹੇ ਨੇ, ਉਹਨਾਂ ਦੀ ਸਿਕਿਉਰਿਟੀ ਨੂੰ ਵੇਖਦੇ ਸਨ। ਉਹਨਾਂ ਨੇ ਇੱਕ ਬਿਆਨ ਦਿੱਤਾ, ਉਹਨਾਂ ਕਿਹਾ ਸਾਰੇ ਜੇਲ੍ਹ ਅਤੇ ਜੇਲ੍ਹਾਂ ਦੇ ਨਾਲ ਰਿਲੇਟਡ ਕੁਰਬਾਨੀਆਂ ਜਿਹੜੀਆਂ, ਉਹਦੇ ਰਿਕਾਰਡ ਇਮਰਾਨ ਖਾਨ ਨਹੀਂ ਬਣਾਉਣੇ, ਅਤੇ ਫਿਰ ਬਾਹਰ ਜਿਹੜੀ ਲੀਡਰਸ਼ਿਪ ਹੈ ਉਹ ਕੀ ਕਰੇਗੀ ਜਾਂ ਉਹ ਕੀ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇੱਕ ਵਕਤ ਉਹ ਵੀ ਸੀ ਜਦੋਂ ਇੱਕ ਫਾਲਤੂ ਸਿਪਾਹੀ ਵੀ ਬਣੀ ਗੱਲ ਆ ਜਾਂ ਜ਼ਮਾਨ ਪਾਰਕ ਆ ਜਾਂਦਾ ਸੀ ਅਤੇ ਪੂਰੀ PTI ਆਵਾਮ ਦੇ ਨਾਲ ਇਮਰਾਨ ਖਾਨ ਦੇ ਘਰ ਦੀ ਹਿਫਾਜ਼ਤ ਵਾਸਤੇ ਪਹੁੰਚ ਜਾਂਦੀ ਸੀ। ਹੁਣ ਵਕਤ ਇਹ ਆ ਗਿਆ ਕਿ PTI ਦੇ ਰਹਿਨੁਮਾਵਾਂ ਦੀ ਨੱਕ ਦੇ ਉੱਤੇ ਮੱਖੀ ਵੀ ਨਹੀਂ ਬਹਿੰਦੀ, ਅਤੇ ਹੁਣ ਗੱਲ ਇੱਥੇ ਆ ਗਈ ਵੀ ਇਮਰਾਨ ਖਾਨ ਨੂੰ ਮੁਲਾਕਾਤ ਕਰਨ ਦਿਓ ਜਾਂ ਨਾ ਕਰਨ ਦਿਓ। ਹੁਣ ਇਹ ਬਹਿਸ ਹੁੰਦੀ, ਇਮਰਾਨ ਖਾਨ ਨੂੰ ਬਾਹਰ ਕੱਢਣ ਦੀ ਗੱਲ ਨਹੀਂ ਹੋਣ ਡਈ, ਅਤੇ ਕੱਲ੍ਹ ਅਗਰ ਮੁਲਾਕਾਤ ਹੋ ਵੀ ਪਾਏ ਇਹਦੇ ਨਾਲ ਕੀ ਫ਼ਰਕ ਪੈਣਾ। ਬਿਆਨ ਇਹ ਦਿੰਦੇ ਨੇ ਕਿ ਇਮਰਾਨ ਖਾਨ ਨੇ 600 ਦਿਨ ਜੇਲ੍ਹ ਦੇ ਵਿੱਚ ਬਹਾਦਰੀ ਨਾਲ ਗੁਜ਼ਾਰ ਦਿੱਤੇ ਨੇ, ਨਵਾਂ ਰਿਕਾਰਡ ਬਣਾ ਦਿੱਤਾ। ਇਮਰਾਨ ਖਾਨ ਨਾਲ ਮੁਲਾਕਾਤ ਹੋਈ, ਉਹ ਜੇਲ੍ਹ 'ਚ ਬੜੇ ਖੁਸ਼ ਸਨ, ਰੋਜ਼ ਵਰਜ਼ਿਸ਼ ਕਰ ਰਹੇ ਨੇ ਵਗੈਰਾ ਵਗੈਰਾ। ਉਹਨਾਂ ਆਖਿਆ ਵੀ ਕੋਈ ਖਿਆਲ ਕਰੋ, ਇਮਰਾਨ ਖਾਨ ਜੇ ਕੰਪਲੇਨ ਨਹੀਂ ਕਰਦਾ, ਜੇ ਕੋਈ ਅਲਾਮਾ ਨਹੀਂ ਦਿੰਦਾ, ਜੇ ਕੋਈ ਰੌਲਾ ਰੱਪਾ ਨਹੀਂ ਪਾਉਂਦਾ, ਅਤੇ ਅਸੀਂ ਬਾਹਰ ਲੋਕਾਂ ਨੂੰ ਬਸ ਇਹੀ ਦੱਸਦੇ ਵੀ ਉਹ ਜੇਲ੍ਹ 'ਚ ਬੜੇ ਖੁਸ਼ ਨੇ, ਅਤੇ ਜੇ ਗੱਲ ਤਾਂ ਉਹਨਾਂ ਦੀ ਠੀਕ ਹੈ। ਜੇਲ੍ਹ ਦੇ ਵਿੱਚ ਹੁਣ ਇਮਰਾਨ ਖਾਨ ਦਲੇਰੀ ਨਾਲ ਜੇਲ੍ਹ ਕੱਟ ਰਹੇ ਨੇ, ਪਰ ਜੇਲ੍ਹ ਜਿਹੜੀ ਉਹ ਕੋਈ ਸੈਰਗਾਹ ਤਾਂ ਨਹੀਂ ਹੈਗੀ ਵੀ ਅਸੀਂ ਬਾਹਰ ਆ ਕੇ ਆਉਂਦੇ ਵੀ ਬੜੇ ਠੀਕ ਨੇ, ਉਹ ਬੜੇ ਫਿੱਟ ਨੇ, ਜੋਬਨ 'ਚ ਨੇ, ਉਹਨਾਂ ਨੇ ਮੇਰਾ ਮਤਲਬ ਠੱਲ ਪਾਈ ਅੰਦਰ। ਉਹ ਬਈ ਉਹ ਤਾਂ ਉਹਨਾਂ ਦਲੇਰੀ ਨਾ ਪਾਈ ਆਪਣੀ ਨਾਲ, ਲੇਕਿਨ ਸਾਡਾ ਕੰਮ ਤਾਂ ਵਾਕਈ ਵੀ ਉਹਨਾਂ ਨੂੰ ਬਾਹਰ ਕੱਢੀਏ। ਲੇਕਿਨ ਰੌਲਾ ਇਹ ਹੈ ਕਿ ਇਹਦੇ ਵਾਸਤੇ ਕਿਸੇ ਇੱਕ ਨੂੰ ਜ਼ਾਹਿਰ ਹੈ ਮੁਰਦੇ ਇਲਜ਼ਾਮ ਨਹੀਂ ਠਹਿਰਾਇਆ ਜਾ ਸਕਦਾ, ਕਿ ਇੱਕ ਲੀਡਰਸ਼ਿਪ ਦੇ ਵਿੱਚ ਵੀ ਕਿਸੇ ਇੱਕ ਬੰਦੇ ਨੂੰ, ਇਹ ਸਾਨੂੰ ਸਾਰਿਆਂ ਨੂੰ ਹੀ ਜ਼ੋਰ ਮਾਰਨਾ ਪੈਣਾ, ਬਾਹਰ ਬੈਠਿਆਂ ਨੂੰ ਅਤੇ ਅੰਦਰ ਬੈਠਿਆਂ ਨੂੰ, ਸਾਰਿਆਂ ਨੂੰ। ਅੱਛਾ ਜੀ, ਇਰਸ਼ਾਦ ਭੱਟੀ ਨੇ ਕਿਹਾ ਵੀ ਇਹ ਕਿਹੋ ਜਿਹਾ ਸਿਸਟਮ ਹੈ ਕਿ ਇਮਰਾਨ ਖਾਨ ਨੂੰ ਛੱਡੋ ਅਤੇ ਸਾਫ਼ ਸੁਥਰੇ ਹੋ ਜਾਓ, 9 ਮਈ ਦੀ ਪ੍ਰੈਸ ਕਾਨਫਰੰਸ ਕਰੋ, ਪਾਕ ਸਾਫ਼ ਹੋ ਜਾਓ, ਅਤੇ ਜੇ ਇਮਰਾਨ ਖਾਨ ਨੂੰ ਨਾ ਛੱਡੋ ਤਾਂ ਸਾਰੇ ਜੁਰਮ ਤੁਹਾਡੇ 'ਤੇ ਨੇ, ਨਵੇਂ ਪਰਚੇ ਤੇ ਠੋਕ ਕੇ ਤੁਹਾਨੂੰ ਰੱਖ ਦੇਣਗੇ, ਅਤੇ ਇਮਰਾਨ ਖਾਨ ਦੇ ਖਿਲਾਫ ਪ੍ਰੈਸ ਕਾਨਫਰੰਸ ਕਰ ਦਿਓ ਅਤੇ ਸਾਰਾ ਕੰਮ ਹੀ ਖਤਮ। ਅੱਛਾ ਜੀ, ਅੱਗੋਂ ਈਦ ਦੀ ਤੁਹਾਨੂੰ ਈਦੀ ਦਿੱਤੀ ਹੈ ਸ਼ਹਿਬਾਜ਼ ਸ਼ਰੀਫ ਸਾਹਿਬ ਨੇ, 1 ਰੁਪਈਆ ਪੈਟਰੋਲ ਜਿਹੜਾ ਉਹ ਸਸਤਾ ਕਰ ਦਿੱਤਾ ਹੈ, ਅਤੇ ਬਿਜਲੀ ਵੀ 1 ਰੁਪਈਆ ਸਸਤਾ ਕਰਨ ਦਾ ਫੈਸਲਾ ਕੀਤਾ। ਇਹ ਚਲੋ ਤੁਹਾਡੇ ਵਾਸਤੇ ਜਿਹੜਾ ਨਾ ਇੱਕ ਬੜਾ ਚੰਗਾ ਕੰਮ ਜਿਹੜਾ ਹੋ ਗਿਆ। ਅੱਛਾ, ਅੱਗੋਂ ਇੱਕ ਬੜੀ ਜ਼ਬਰਦਸਤ ਖਬਰ ਹੈ, ਮੁਸ਼ਤਾਕ ਮਨਾਸ, ਉਹ ਸਾਡਾ ਭਰਾ, ਲੰਮੇ ਸਾਰੇ ਨੱਕ ਵਾਲਾ, ਚੇਤੇ ਕਰੋ, ਕਸ਼ਮੀਰ ਤੋਂ, ਬੜਾ ਖੂਬਸੂਰਤ ਨੱਕ ਹੈ ਉਹਦਾ, ਬਹੁਤ ਹੀ ਜਾਜ਼ਬੇ ਨਜ਼ਰ, ਉਹ ਮੇਰਾ ਮਤਲਬ ਉਹਦੀ ਇੱਕ ਮੁਨਫਰਦ ਉਹਨਾਂ ਦੀ ਇੱਕ ਖਾਸੀਅਤ ਹੈ। ਅਤੇ ਉਹ ਮੁਸ਼ਤਾਕ ਮਨਾਸ ਸਾਹਿਬ ਸਾਡੇ ਜਿਹੜੇ ਨੇ, ਉਹਨਾਂ ਨੇ ਆਖਿਆ ਵੀ ਨਵਾਜ਼ ਸ਼ਰੀਫ 2024 ਦੇ ਇਲੈਕਸ਼ਨ ਦੇ ਨਤਾਇਜ ਤੋਂ ਖੁਸ਼ ਨਹੀਂ ਸੀ, ਅਤੇ ਸਿਰਫ ਪੰਜਾਬ ਦੀ ਹਕੂਮਤ ਲੈਣਾ ਚਾਹੁੰਦਾ ਸੀ, ਵਫਾਕ ਦੀ ਹਕੂਮਤ ਨਹੀਂ ਸੀ ਲੈਣਾ ਚਾਹੁੰਦਾ।
ਅੱਛਾ, ਪੰਜਾਬ ਦੇ ਵਿੱਚ ਨਵਾਜ਼ ਸ਼ਰੀਫ ਨੇ ਕਿਹੜੇ ਕੜਾਕੇ ਬੁਲਾ ਦਿੱਤੇ ਸੀ ਵੀ ਜਿਹੜੀ ਉੱਥੋਂ ਦੀ ਹਕੂਮਤ ਲੈਣਾ ਚਾਹੁੰਦਾ ਸੀ, ਜਾਂ ਪੰਜਾਬ ਦੇ ਵਿੱਚ ਉਹਨਾਂ ਦੇ ਫੁੱਫੜ ਜੀ ਜਿੱਤ ਗਏ ਸਨ ਵੀ ਜਿਹੜੀ ਉਹਨਾਂ ਹਕੂਮਤ ਲੈਣੀ? ਪੰਜਾਬ ਦੇ ਵਿੱਚ ਤਾਂ ਹੋਰ ਬਹੁਤੇ ਹਾਲਾਤ ਖਰਾਬ ਸਨ। ਮੇਰੇ ਕਹਿਣ ਦਾ ਮਤਲਬ ਹੈ ਵੀ ਉੱਤੇ ਤਾਂ ਤੁਹਾਨੂੰ ਪੀਪਲਸ ਪਾਰਟੀ ਦੇ ਵੀ ਕੋਈ ਨਾ ਕੋਈ ਵੋਟ ਦਿੱਤੇ ਨੇ, ਇੱਧਰ ਉੱਧਰ ਕੀਤਾ ਹੈ। ਪੰਜਾਬ 'ਚ ਤੁਹਾਡੀ ਬਿਲਕੁਲ ਹੀ ਰੜੀ ਨਿਕਲੀ ਸੀ, ਉੱਥੇ ਸੀਟਾਂ ਹੀ ਕੋਈ ਨਹੀਂ ਸੀ ਤੁਹਾਡੇ ਕੋਲ ਪੰਜਾਬ ਅਸੈਂਬਲੀ 'ਚ ਵੀ। ਅਤੇ ਉਹਨਾਂ ਆਖਿਆ ਜੀ ਉੱਥੇ ਬਣਾਉਣਾ ਚਾਹੁੰਦਾ ਸੀ। ਜਦੋਂ ਨਵਾਜ਼ ਸ਼ਰੀਫ ਨੇ ਇਨਕਾਰ ਕੀਤਾ ਤਾਂ ਉਹਨਾਂ ਸਖਤੀ ਨਾਲ ਫਿਰ ਜਿਹੜਾ ਨਾ ਉਹਨਾਂ ਸਖਤੀ ਦੇ ਨਾਲ ਫਿਰ ਪੇਸ਼ ਆਏ। ਉਹਨਾਂ ਦਾ ਮਤਲਬ ਹਾਫਿਜ਼ ਸਾਹਿਬ ਵੱਲ ਇਸ਼ਾਰਾ ਹੈ, ਅਤੇ ਉਹਨਾਂ ਕਿਹਾ ਵੀ ਫਿਰ ਤੁਹਾਡਾ ਇਲਾਜ ਕਰ ਲੈਂਦੇ, ਦੁਬਾਰਾ ਤੁਹਾਨੂੰ ਜੇਲ੍ਹਾਂ 'ਚ ਸੁੱਟਾਂਗੇ। ਇਹ ਨਹੀਂ ਕਿਹਾ ਮੁਸ਼ਤਾਕ ਮਨਾਰ ਸਾਹਿਬ ਨੇ, ਲੇਕਿਨ ਇਸ਼ਾਰਾ ਦਿੱਤਾ ਵੀ ਸਖਤੀ ਹੋ ਗਈ। ਫਿਰ ਉਹਨਾਂ ਨੇ ਆਖਿਆ ਬੜੀ, ਅਤੇ ਮਜਬੂਰਨ ਫਿਰ ਮੀਆਂ ਸਾਹਿਬ ਨੂੰ ਫੈਡਰਲ ਹਕੂਮਤ ਵੀ ਲੈਣੀ ਪਈ। ਆ ਵਾਹ ਰੇ ਤੇਰੀ ਮਜਬੂਰੀਆਂ, ਮੇਰਾ ਮਤਲਬ ਕੈਸੀ ਮਜਬੂਰੀਆਂ ਨੇ ਮੀਆਂ ਸਾਹਿਬ ਦੀਆਂ। ਇਹ ਮਜਬੂਰੀ 'ਚ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਕਰਨਾ ਪਿਆ। ਇੱਕ ਪਾਸੇ ਇਮਰਾਨ ਖਾਨ ਵੇਖੋ ਜਿਹੜਾ ਜੇਲ੍ਹ 'ਚ ਹੈ, ਉਹ NRO ਨਹੀਂ ਕਰਦਾ, ਉਹਦੀ ਕੋਈ ਮਜਬੂਰੀ ਨਹੀਂ, ਉੱਥੇ ਡਟਿਆ ਬੈਠਾ ਹੈ। ਅਤੇ ਇਹਨਾਂ ਦੀ ਮਜਬੂਰੀ ਹੈ ਨਾ ਹਕੂਮਤ ਮਜਬੂਰੀ 'ਚ ਲੈ ਲਈ। ਇਹ ਮੇਰਾ ਮਤਲਬ ਇੰਝ ਹੀ ਹੈ ਜਿਵੇਂ ਮਨਾਜ਼ ਸਾਹਿਬ ਵੀ 1.5 ਸੇਰ ਗੋਸ਼ਤ ਖਾ ਜਾਣ ਅਤੇ ਆਖਣ ਮੈਂ ਮਜਬੂਰੀ 'ਚ ਹੀ ਖਾਧਾ। ਅਤੇ ਕਿਆ ਮਜਬੂਰੀ ਇਹਨਾਂ ਦੀ। ਅਤੇ ਆਉਂਦੇ ਨੇ ਪੰਜਾਬ ਦੀ ਬਣਾਉਣਾ ਚਾਹੁੰਦੇ ਸਨ, ਫੈਡਰਲ ਨਹੀਂ ਸੀ ਬਣਾਉਣਾ ਚਾਹੁੰਦੇ। ਪੰਜਾਬ 'ਚ ਤੁਸੀਂ ਕੀ ਸੀਟਾਂ ਜਿੱਤਣ ਦਾ ਕੋਈ ਰਿਕਾਰਡ ਕਾਇਮ ਕੀਤਾ? ਉੱਥੇ ਤੁਸੀਂ ਪਹਿਲੇ ਨੰਬਰ 'ਤੇ ਆ ਗਏ ਸੀ, ਜਿਹੜਾ ਉੱਥੇ ਹਕੂਮਤ ਬਣਾਉਣੀ ਸੀ ਅਤੇ ਬਾਹਰ ਨਹੀਂ ਸੀ ਬਣਾਉਣੀ। ਅੱਛਾ ਜੀ, ਆਖਰੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਸ਼ਵਾਲ ਦਾ ਚੰਦ ਨਜ਼ਰ ਆਉਣ 'ਤੇ ਕਰਾਚੀ ਦੇ ਵਿੱਚ ਹਵਾਈ ਫਾਇਰਿੰਗ ਕੀਤੀ ਗਈ ਹੈ। ਬੜੀ ਵੀ ਕੋਈ ਅਹਿਮਕਾਨਾ ਹਰਕਤ ਹੈ ਇਹ, ਬੜੇ ਕੋਈ ਘਟੀਆ ਹਰਕਤਾਂ ਕਰਦੇ ਨੇ, ਲੋਕਾਂ ਦੀਆਂ ਜਾਨਾਂ ਨੂੰ ਅਜ਼ਾਬ 'ਚ ਪਾਉਂਦੇ ਨੇ। ਬਹਰਹਾਲ ਛੋਟੇ ਬੱਚਿਆਂ ਸਮੇਤ 12 ਅਫਰਾਦ ਜ਼ਖਮੀ ਹੋਏ ਨੇ, ਅਤੇ ਇਹ ਜਿੰਨੇ ਵੀ ਕੀਤੀ ਹੈ ਉਹਨਾਂ ਦੇ ਘਰ ਵਾਲਿਆਂ ਨੂੰ ਔਰ ਉਹਨਾਂ ਦੇ ਲਾਗੇ ਚਾਗੇ ਦੇ ਲੋਕਾਂ ਨੂੰ ਉਹਨਾਂ ਨੂੰ ਸ਼ਰਮ ਦਿਵਾਉਣੀ ਚਾਹੀਦੀ। ਗਾਲਮੰਦਾ ਕਰੋ ਇਹੋ ਜਿਹੇ ਬੰਦੇ ਨੂੰ, ਮਾਜ਼ਰਤ ਮੈਂ ਕਹਿਣ ਡਿਆ, ਪਰ ਇਹੋ ਜਿਹੇ ਬੰਦੇ ਨੂੰ ਗਾਲਮੰਦਾ ਕਰੋ, ਉਹਨੂੰ ਬੇਇੱਜ਼ਤ ਕਰੋ। ਲੋਕਾਂ ਦੀ ਜ਼ਿੰਦਗੀ ਜਿਹੜੀ ਖਤਰੇ 'ਚ ਪਾਉਂਦੇ ਨੇ। ਅਤੇ ਪੁਲਿਸ ਨੂੰ ਵੀ ਜ਼ਰੂਰ ਇਤਲਾਹ ਦਿਓ। ਚਲੋ ਕੁਝ ਨਹੀਂ, ਪੈਸੇ ਦੇ ਕੇ ਛੁੱਟਣਗੇ, ਥੋੜ੍ਹਾ ਜਿਹਾ ਕੋਈ ਮਾੜਾ ਚੰਗਾ, ਮੇਰਾ ਮਤਲਬ ਦਬਾਅ 'ਤੇ ਆਏਗਾ ਨਾ ਇਹਨਾਂ 'ਤੇ। ਇਹ ਕੰਮ ਨਾ ਕਰਿਆ ਕਰੋ। ਫਾਇਰਿੰਗ ਕਰਨ ਵਾਲੀ ਗੱਲ ਕੋਈ ਨਹੀਂ, ਬੰਦੇ ਦੇ ਪੁੱਤਰ ਬਣੋ ਔਰ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਤੁਸੀਂ ਇਸ ਤਰੀਕੇ ਨਾਲ ਪਰੇਸ਼ਾਨੀ 'ਚ ਨਾ ਪਾਓ। ਇੱਥੋਂ ਮੈਨੂੰ ਦਿਓ ਹੁਣ ਇਜਾਜ਼ਤ, ਤੇ ਰੱਬ ਰੱਖ।